ਸਾਡਾ ਯੋਧਾ ਸਾਡਾ ਨੌਜਵਾਨ ਸਾਡੇ ਵਿੱਚ ਨਹੀਂ ਹੈਗਾ, ਖੋਲਿਆ ਸਰਕਾਰਾਂ ਨੇ ਆਪਣੇ ਨਾਲ ਚਾਲਾਂ ਚੱਲ ਕੇ। ਬਾਈ ਨੂੰ ਉਸ ਸਮੇਂ ਆਪਾਂ ਨਹੀਂ ਸਮਝ ਸਕੇ, ਪਰ ਸਰਕਾਰਾਂ ਸਮਝ ਗਈਆਂ, ਏਜੰਸੀਆਂ ਸਮਝ ਗਈਆਂ ਵੀ ਇੱਕ ਸੰਘਰਸ਼ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਵਿੱਢਿਆ ਸੀ, ਉਸ 'ਚ ਖੜੋਤ ਆ ਗਈ ਸੀ। ਉਹ ਆ ਕੇ ਬਾਈ ਨੇ ਤੋੜੀ। ਉਹਨੇ ਆਪਾਂ ਨੂੰ ਦੱਸਿਆ ਵੀ ਇਹ ਆਪਣੀ ਆਜ਼ਾਦੀ ਦੀ ਗੱਲ, ਆਪਣੀ ਸੋਵਰੈਨਿਟੀ ਦੀ ਗੱਲ ਆ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਆ। ਤੁਸੀਂ ਅਕਸਰ ਹੀ ਸੁਣਿਆ ਹੋਣਾ, ਉਹਨੇ ਕਿਹਾ ਸੀ ਵੀ ਜਦੋਂ ਗੁਰੂ ਦੀ ਕਿਰਪਾ ਹੋਈ ਇਸ ਚੀਜ਼ ਤੋਂ ਵੀ ਨਹੀਂ ਮੁਨਕਰ ਹੋ ਸਕਦੇ। ਤੇ ਸਿੱਖੀ ਸਰੂਪ ਦਾ ਤੇ ਪੰਜਾਬ ਤੇ ਪੰਥ ਦੀ ਗੱਲ ਕਰਨਾ, ਇਹ ਜਿਹੜੇ ਆਪਣੇ ਕੁਝ ਲੀਡਰ ਆ ਜਿਹੜੇ ਇਸ ਚੀਜ਼ 'ਚ ਵਖਰੇਵਾਂ ਪੈਦਾ ਕਰਨਾ ਚਾਹੁੰਦੇ, ਉਹਨਾਂ ਦੇ ਆ। ਬਾਈ ਨੂੰ ਆਪਦੇ ਵਰਗਾ ਸਮਝਦੇ ਸੀ ਆਪਣੇ ਨੌਜਵਾਨ। ਬਾਈ ਤੋਂ ਬਾਅਦ ਬਹੁਤੇ ਨੌਜਵਾਨ ਇਹੋ ਜਿਹੇ ਸੀ ਜਿਹੜੇ ਆਪਦੇ ਆਪ ਨੂੰ ਸਿੱਖੀ ਸਰੂਪ ਵਿੱਚ ਵੀ ਲਿਆਏ, ਉਸ ਦੀ ਸੋਚ ਤੋਂ ਵੀ ਅੱਗੇ ਚੱਲਦੇ ਆਏ ਆ। ਠੀਕ ਆ, ਇਹ ਚੀਜ਼ਾਂ 'ਚ ਕਮੀ ਆਉਂਦੀ ਆ। ਜੇ ਆਪਾਂ ਗੱਲ ਕਰੀਏ ਭਾਈ ਸੁੱਖਾ ਤੇ ਜਿੰਦੇ ਦੀ, ਉਹ ਵੀ ਇਹੀ ਤਰ੍ਹਾਂ ਸੀਗੇ, ਪਰ ਉਹ ਪੰਥ ਦਾ ਕਿੱਡਾ ਕਾਰਜ ਕਰ ਗਏ ਜੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਅੱਜ ਉਹ ਦਿਨ ਹੈ ਜਿਸ ਦਿਨ ਪੰਜਾਬ ਦਾ ਨੌਜਵਾਨ, ਹੋਣਹਾਰ ਨੌਜਵਾਨ ਦੀਪ ਸਿੱਧੂ ਇਸ ਦੁਨੀਆ ਤੋਂ ਰੁਖਸਤ ਹੋਇਆ ਸੀ ਔਰ ਇਸੇ ਨੂੰ ਲੈ ਕੇ ਲਗਾਤਾਰ ਅੱਜ ਚੌਥਾ ਸਾਲ ਹੈ ਤੇ ਚੌਥੇ ਸਾਲ ਦੇ ਵਿੱਚ ਦਾਖਲ ਹੁੰਦੇ ਸਾਰ ਦੀਪ ਸਿੱਧੂ ਦੇ ਇਸ ਦੁਨੀਆ ਨੂੰ ਛੱਡ ਜਾਣ ਨੂੰ ਲੈ ਕੇ, ਰੁਖਸਤ ਹੋਣ ਨੂੰ ਲੈ ਕੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ। ਸਾਡੇ ਨਾਲ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਆ, ਗੱਲਬਾਤ ਕਰਦੇ। ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਬਹੁਤ ਲੰਬੇ ਸਮੇਂ ਬਾਅਦ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਇਹੋ ਜਿਹਾ ਨੌਜਵਾਨ ਮਿਲਿਆ ਸੀ ਜਿਹੜਾ ਰੀਪ੍ਰੈਜ਼ੈਂਟ ਕਰਕੇ ਤੁਰਿਆ ਸੀ, ਪੰਥ ਦੀ, ਪੰਜਾਬ ਦੀ ਗੱਲ ਕਰਕੇ ਚੱਲਦਾ ਸੀ, ਔਰ ਅੱਜ ਦੀਪ ਸਿੱਧੂ ਨੂੰ ਚੇਤੇ ਕੀਤਾ ਜਾ ਰਿਹਾ ਜੀ। ਕੀ ਮਹਿਸੂਸ ਕਰਦੇ ਹੋ? ਦੇਖੋ, ਬਾਈ ਤਾਂ ਆਪਣੇ ਹਮੇਸ਼ਾ ਜ਼ਿਹਨ 'ਚ ਆ, ਚਾਹੇ ਉਹ ਮੇਰੇ ਆ, ਚਾਹੇ ਬਾਈ ਨੂੰ ਚਾਹੁਣ ਵਾਲੇ ਆ, ਚਾਹੇ ਤੁਹਾਡੇ ਆ, ਹਰ ਇੱਕ ਦੇ ਜ਼ਿਹਨ 'ਚ ਆ ਵੀ ਇੱਕ ਬਾਈ ਨੇ ਆਪਾਂ ਨੂੰ ਇਹੋ ਜਿਹੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਤੋਂ ਬਾਅਦ ਜਿਹੜਾ ਇੱਕ ਪੰਥ ਦੇ ਵਿੱਚ ਖੜੋਤ ਆ ਗਈ ਸੀ, ਉਹ ਆ ਕੇ ਬਾਈ ਨੇ ਤੋੜੀ। ਉਹਨੇ ਆਪਾਂ ਨੂੰ ਦੱਸਿਆ ਵੀ ਇਸ ਕੱਲੀ ਸਾਡੀ, ਜੇ ਆਪਾਂ ਕਿਸਾਨੀ ਸੰਘਰਸ਼ ਦੀ ਵੀ ਗੱਲ ਕਰੀਏ, ਵੀ ਕੱਲੀ ਫਸਲਾਂ ਦੀ ਨਹੀਂ, ਨਾਲ ਨਸਲਾਂ ਦੀ ਗੱਲ ਆ। ਨਸਲਾਂ ਬਾਰੇ ਆਪਾਂ ਨੂੰ ਦੱਸਿਆ। ਫਿਰ ਵੀ ਪੰਜਾਬ ਨੂੰ ਖੁਦ ਮੁਖਤਿਆਰੀ ਤੇ ਪੰਜਾਬ ਦੇ ਹੱਕਾਂ ਲਈ ਆਪਾਂ ਨੂੰ ਆਪ ਲੜਨਾ ਪਊਗਾ। ਇਹੀ ਆ ਵੀ ਹਰ ਇੱਕ ਦੇ ਜ਼ਿਹਨ ਵਿੱਚ ਦੀਪ ਆ। ਜਿਹੜੇ ਅੱਜ ਇੱਥੇ ਪਹੁੰਚੇ ਆ, ਸਾਰਿਆਂ ਦੇ ਜ਼ਿਹਨ 'ਚ ਦੀਪ ਆ। ਸਾਰੇ ਦੀਪ ਨੂੰ ਪਿਆਰ ਕਰਨ ਵਾਲੇ ਆ ਬਾਈ ਨੂੰ। ਉਹ ਆਪ ਮੁਹਾਰੇ ਇੱਥੇ ਪਹੁੰਚੇ ਹੈਗੇ। ਇਹ ਕਿਸੇ ਨੇ, ਮੈਂ ਕਹੂੰਗਾ ਵੀ ਇਹਨਾਂ ਨੂੰ ਕੋਈ ਆਪਾਂ ਨੂੰ ਸੱਦਾ ਪੱਤਰ ਵਾਲੀ ਲੋੜ ਨਹੀਂ ਹੈਗੀ। ਇਹ ਪਿਆਰ ਆ ਜਿਹੜਾ ਬਾਈ ਦਾ, ਤੇ ਦਰਦ ਆ ਸਾਰਿਆਂ ਅੰਦਰ ਵੀ ਸਾਡਾ ਯੋਧਾ, ਸਾਡਾ ਨੌਜਵਾਨ ਸਾਡੇ ਵਿੱਚ ਨਹੀਂ ਹੈਗਾ, ਖੋਲਿਆ ਸਰਕਾਰਾਂ ਨੇ ਆਪਣੇ ਨਾਲ ਚਾਲਾਂ ਚੱਲ ਕੇ। ਬਾਈ ਨੂੰ ਉਸ ਸਮੇਂ ਆਪਾਂ ਨਹੀਂ ਸਮਝ ਸਕੇ, ਪਰ ਸਰਕਾਰਾਂ ਸਮਝ ਗਈਆਂ, ਏਜੰਸੀਆਂ ਸਮਝ ਗਈਆਂ ਵੀ ਇਹ ਨੌਜਵਾਨ ਆਉਣ ਵਾਲੇ ਸਮੇਂ ਵਿੱਚ ਕਿੰਨਾ ਆਪਣੇ ਲਈ ਵੀ ਇਹ ਖਤਰਾ ਹੋ ਸਕਦਾ, ਜਾਂ ਆਪਦੇ ਪੰਜਾਬੀਆਂ ਦੀ, ਆਪਦੇ ਪੰਥ ਦੀ ਕਿੰਨੀ ਵੱਡੀ ਲੈਵਲ ਤੇ ਜਾ ਕੇ ਗੱਲ ਕਰ ਸਕਦਾ, ਇੱਕ ਮੂਵਮੈਂਟ ਕਰ ਸਕਦਾ। ਬਾਈ ਜੀ, ਇੱਕ ਹੋਰ ਗੱਲ ਦੱਸਿਓ, ਜਿੱਥੇ ਪੰਥ ਦੀ ਗੱਲ ਆਉਂਦੀ ਹੈ, ਪੰਜਾਬ ਦੇ ਮੁੱਦਿਆਂ ਦੀ ਗੱਲ ਆਉਂਦੀ ਹੈ, ਬੇਬਾਕੀ ਦੇ ਨਾਲ ਵੱਖਰੀ ਸੋਚ ਰੱਖਦੇ ਸੀ, ਤਾਂ ਉੱਥੇ ਖਾਸ ਤੌਰ ਤੇ ਜਿੱਥੇ ਪੰਥ ਨੂੰ ਘਾਟਾ ਪਿਆ, ਤਾਂ ਉੱਥੇ ਪਰਿਵਾਰ ਨੂੰ ਬਹੁਤ ਵੱਡਾ ਇਉਂ ਜਾਪਦਾ ਕਿ ਘਾਟਾ ਪਿਆ। ਜਦੋਂ ਪਰਿਵਾਰ ਦੇ ਵਿੱਚ ਕੋਈ ਚੁਣੌਤੀ ਦਾ ਸਮਾਂ ਹੁੰਦਾ ਹੈ, ਕੋਈ ਡਿਸੀਜਨ ਮੇਕਰ ਦੀ ਜ਼ਰੂਰਤ ਹੁੰਦੀ ਹੈ, ਉਸ ਚੀਜ਼ ਨੂੰ ਲੈ ਕੇ ਜਿਹੜੀ ਦੀਪ ਦੀ ਘਾਟ ਹੈ ਮਹਿਸੂਸ ਹੁੰਦੀ ਹੈ ਜੀ। ਦੇਖੋ, ਪਰਿਵਾਰ ਲਈ ਤਾਂ ਮੈਂ ਕਹੂੰਗਾ, ਜੇ ਆਪਾਂ ਆਮ ਪਰਿਵਾਰਾਂ ਦੀ ਗੱਲ ਕਰੀਏ, ਉਹਨਾਂ ਲਈ ਵੀ ਕਿਸੇ ਜੀ ਦਾ ਜਾਣਾ ਬਹੁਤ ਵੱਡੀ ਗੱਲ ਹੁੰਦੀ ਆ। ਤੇ ਬਾਈ ਦੀਪ ਜਿਹੜੇ ਪਰਿਵਾਰ ਦਾ ਜਾਊਗਾ, ਤੇ ਉਸ ਜਾਂ ਯੋਧਾ ਜਾਂ ਉਹੋ ਜਿਹਾ ਸ਼ਖਸ ਸੀਗਾ ਜਿਹਦੇ ਪੰਜਾਬ ਨੂੰ ਕੀ ਪੰਥ ਨੂੰ ਘਾਟਾ ਪਿਆ, ਤਾਂ ਪਰਿਵਾਰ ਲਈ ਤਾਂ ਉਹ ਕਿੰਨਾ ਵੱਡਾ ਘਾਟਾ ਹੋਊਗਾ। ਤੇ ਬਾਈ ਦਾ ਇੱਕ ਮੈਂ ਗੱਲ ਕਰੂੰਗਾ ਵੀ ਉਹੋ ਜਿਹਾ ਸੀ ਸਾਡਾ ਪਰਿਵਾਰ, ਸਾਰਾ ਇੱਕ ਦੂਜੇ ਦੇ ਨਾਲ ਰਲ ਕੇ ਚੱਲਦਾ ਸੀ, ਤੇ ਬਾਈ ਦੀ ਅਗਵਾਈ 'ਚ ਚੱਲਦੇ ਸੀ ਅਸੀਂ। ਜਿਵੇਂ ਚਾਹੇ ਮੇਰੇ ਕਾਲਜ ਟਾਈਮ ਦੀ ਗੱਲ ਕਰ ਲਓ, ਵੀ ਇੱਕ ਪਿਓਾਂ ਵਾਂਗੂ ਸਾਨੂੰ ਉਹਨੇ ਰੱਖਿਆ ਗਾ। ਸਾਨੂੰ ਦੋਨੋਂ ਬ੍ਰਦਰ, ਜਿਹੜੇ ਬਾਈ ਨਵਦੀਪ ਆ ਜਾਂ ਕੈਨੇਡਾ, ਜਾਂ ਮੈਂ ਇੱਥੇ ਆ, ਵੀ ਅਸੀਂ ਉਸ ਚੋਂ ਬਾਹਰ ਹੀ ਨਹੀਂ ਨਿਕਲੇ ਸੀ ਕਦੇ। ਤਾਂ ਇਹ ਬਹੁਤ ਵੱਡੀ ਗੱਲ ਆ, ਬਹੁਤ ਘਾਟਾ ਪਰਿਵਾਰ ਲਈ। ਤਾਂ ਦੀਪ ਤੁਹਾਡੇ ਦੋਨਾਂ ਭਰਾਵਾਂ ਦੇ ਨਾਲੋਂ ਛੋਟੇ ਸੀਗੇ? ਸਾਰਿਆਂ ਤੋਂ ਵੱਡੇ ਸੀਗੇ। ਵੱਡੇ ਸੀ? ਹਾਂਜੀ, ਸਭ ਤੋਂ ਵੱਡੇ ਸੀਗੇ, ਫਿਰ ਬਾਈ ਨਵਦੀਪ ਤੇ ਸਭ ਤੋਂ ਛੋਟੇ ਮੈਂ।
ਬਾਈ ਜੀ ਇੱਕ ਹੋਰ ਗੱਲ ਦੱਸਿਓ ਕਿ ਮੈਂ ਕੱਲ ਇੱਕ ਇੰਟਰਵਿਊ ਸੁਣ ਰਿਹਾ ਸੀ ਅਜਮੇਰ ਸਿੰਘ ਹੁਣਾਂ ਦੀ, ਤਾਂ ਉਹ ਗੱਲ ਕਰਦੇ ਕਰਦੇ ਭਾਵੁਕ ਹੋ ਰਹੇ ਸੀ ਕਿ ਦੀਪ ਨੂੰ ਜਦੋਂ ਵੀ ਕਿਸੇ ਪੰਜਾਬ ਦੇ ਸੈਂਸਿਟਿਵ ਮਸਲੇ ਬਾਰੇ ਕੋਈ ਸਮਝ ਦੀ ਜ਼ਰੂਰਤ ਸੀ ਤਾਂ ਮੇਰੇ ਕੋਲੇ ਆਉਂਦੇ ਸੀ। ਕਹਿੰਦੇ ਜਿੱਦਾਂ ਹੀ ਮੈਂ ਗੱਲ ਸ਼ੁਰੂ ਕਰਦਾ ਸੀ ਤੇ ਦੀਪ ਨਾਲ ਦੀ ਨਾਲ ਹੀ ਇੰਨੇ ਸ਼ਾਰਪ ਮਾਈਂਡ ਸੀ ਕਿ ਉਸੇ ਵੇਲੇ ਗੱਲ ਨੂੰ ਕਹਿੰਦੇ ਸੀ ਮੈਂ ਸਮਝ ਗਿਆ ਪੂਰੇ ਮਸਲੇ ਨੂੰ। ਦੇਖੋ ਇਹ ਗੱਲ ਵੀ ਕੋਈ ਝੂਠ ਨਹੀਂਗਾ ਵੀ ਜੇ ਬਾਈ ਬਾਰੇ ਕੋਈ ਸਹੀ ਆਪਾਂ ਨੂੰ ਅੱਜ ਗੱਲ ਕਰ ਸਕਦਾ ਤਾਂ ਉਹ ਬਾਪੂ ਅਜਮੇਰ ਸਿੰਘ ਆ। ਇਸ ਚੀਜ਼ ਤੇ ਕੋਈ ਦੋ ਰਾਏ ਨਹੀਂ ਹੈਗੀ। ਜਿਵੇਂ ਬਾਪੂ ਅਜਮੇਰ ਸਿੰਘ ਜੀ ਹੋ ਗਏ, ਡਾਕਟਰ ਸੁਖਪ੍ਰੀਤ ਉਦੂਕੇ ਹੋ ਗਏ, ਵੀ ਜਿਹੜੇ ਇਹਨਾਂ ਨੇ ਬਾਈ ਦੀ ਗੱਲ ਕਰਨੀ ਆ ਤੇ ਜੋ ਇਹ ਸਮਝ ਸਕਦੇ ਸੀ, ਕਿਉਂਕਿ ਬਾਈ ਅਕਸਰ ਇਹਨਾਂ ਨਾਲ ਡਿਸਕਸ਼ਨ ਕਰਦੇ ਰਹਿੰਦੇ ਹੁੰਦੇ ਸੀ ਪੰਜਾਬ ਦੇ ਮੁੱਦਿਆਂ ਬਾਰੇ। ਤੇ ਜਦੋਂ 26 ਜਨਵਰੀ ਵਾਲਾ ਨਿਸ਼ਾਨ ਸਾਹਿਬ ਤੇ ਬਾਈ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚਲਾਉਂਦੇ ਆ, ਉਸ ਤੋਂ ਬਾਅਦ ਵੀ ਜਦੋਂ ਬਾਈ ਚਾਹੇ ਕਸਟਡੀ 'ਚ ਸੀਗੇ, ਕਿਵੇਂ ਡਾਕਟਰ ਸਾਹਿਬ ਨੇ ਤੇ ਕਿਵੇਂ ਬਾਪੂ ਜੀ ਨੇ ਸਾਥ ਦਿੱਤਾ ਸੀ, ਇਸ ਚੀਜ਼ ਚੋਂ ਨਿਕਲਣ 'ਚ ਵੀ ਬਹੁਤ ਵੱਡਾ ਉਹਨਾਂ ਦਾ ਸਹਿਯੋਗ ਆ। ਲੱਗਦਾ ਕਿ ਦੀਪ ਨੇ ਜਿਸ ਮਾਹੌਲ ਦੇ ਵਿੱਚ ਰਹਿ ਕੇ ਉਸ ਚੀਜ਼ ਦਾ ਨਿੱਘ ਮਾਣਿਆ, ਉਸ ਤੋਂ ਬਾਅਦ ਪੰਜਾਬ ਦੀਆਂ ਸਫਾਵਾਂ ਦੇ ਵਿੱਚ ਕਿਸਾਨੀ ਅੰਦੋਲਨ ਦੀ ਆਰੰਭਤਾ ਵੇਲੇ ਆਏ, ਤਾਂ ਉਸ ਤੋਂ ਬਾਅਦ ਤੁਹਾਡਾ ਤਾਲਮੇਲ ਹੁੰਦਾ ਸੀ ਦੀਪ ਦੇ ਨਾਲ? ਨਹੀਂ, ਦੀਪ ਤਾਂ ਬਾਈ ਸਾਡੇ ਨਾਲ ਰੋਜ਼ ਤਾਲਮੇਲ ਤਾਂ ਜਾਂਦਾ ਤਾਂ ਘਰੋਂ ਹੀ ਸੀ ਨਾ, ਇੱਥੋਂ ਲੁਧਿਆਣੇ ਤੋਂ। ਤੇ ਅਕਸਰ ਸ਼ਾਮ ਨੂੰ ਜਿਵੇਂ ਜਦੋਂ ਵੀ ਕਿਤੇ ਜਾ ਕੇ ਆਉਣਾ, ਉਹਨੇ ਆਉਣਾ ਰਾਤ ਨੂੰ ਘਰੇ ਹੀ ਹੁੰਦਾ ਸੀਗਾ, ਜਿੱਥੇ ਵੀ ਹੁੰਦੇ ਸੀ। ਜਦੋਂ ਕਿਸਾਨੀ ਸੰਘਰਸ਼ ਰਹੇ ਆ ਉੱਥੇ ਰਹੇ ਆ ਬਾਹਰ, ਪਰ ਪੰਜਾਬ 'ਚ ਬਾਈ ਹਮੇਸ਼ਾ ਰਾਤ ਨੂੰ ਘਰੇ ਹੀ ਆਉਂਦਾ ਸੀ। ਤੇ ਸਭ ਨੂੰ ਅਕਸਰ ਸਾਡੀ ਗੱਲ ਵੀ ਹੁੰਦੀ ਰਹਿੰਦੀ ਸੀ। ਜਿਵੇਂ ਮੈਂ ਤੁਹਾਨੂੰ ਦੱਸਿਆ ਬਾਪੂ ਜੀ ਬਾਰੇ, ਉਹ ਜੇਲ੍ਹ 'ਚੋਂ ਵੀ ਗੱਲ ਹੁੰਦੀ ਰਹੀ ਵੀ ਬਾਈ ਕਹਿੰਦਾ ਹੁੰਦਾ ਸੀ ਜਿਹੜੀ ਚੀਜ਼ ਦੀ ਆਪਾਂ ਕੋਈ ਗਾਈਡੈਂਸ ਲੈਣੀ ਹੈ ਜਾਂ ਚੱਲਣਾ, ਉਹ ਬਾਪੂ ਜੀ ਨਾਲ ਜ਼ਰੂਰ ਡਿਸਕਸ ਕਰ ਲਿਆ ਕਰੋ, ਕਿਉਂਕਿ ਜਿਹੜਿਆਂ ਨੇ ਆਪਣੇ ਨੇ ਸਰਦਾਰ ਅਜਮੇਰ ਸਿੰਘ ਵਰਗਿਆਂ ਨੇ ਜਾਂ ਜਿਨ੍ਹਾਂ ਨੇ ਸੰਘਰਸ਼ ਲੜਿਆ, ਆਪਾਂ ਨੂੰ ਉਹਨਾਂ ਤੋਂ ਵੀ ਸੇਧ ਲੈ ਕੇ ਚੱਲਣੀ ਚਾਹੀਦੀ ਹੈ। ਤੇ ਇਹੀ ਗੱਲ ਸੀ ਵੀ ਬਾਈ ਉਹੋ ਜਿਹਿਆਂ ਤੋਂ ਸੇਧ ਲੈ ਕੇ ਚੱਲਦਾ ਸੀ। ਉਹ ਆਪਣੇ ਪੰਥ ਦੇ ਬਹੁਤ ਵੱਡੇ, ਮੈਂ ਕਹੂੰਗਾ ਇੱਕ ਸਿੱਖ ਚਿੰਤਕ ਆਗੇ, ਤੇ ਉਹਨਾਂ ਨੂੰ ਬਹੁਤ ਨੌਲੇਜ ਵੀ ਆ, ਭੰਡਾਰ ਵੀ ਆ ਉਹਨਾਂ ਕੋਲੇ। ਤੇ ਜੇ ਆਪਾਂ ਇਹੋ ਜਿਹਿਆਂ ਤੋਂ ਸਿੱਖਿਆ ਲੈ ਕੇ ਚੱਲਾਂਗੇ ਤਾਂ ਕੋਈ ਘਾਟ ਨਹੀਂ ਆਉਂਦੀ, ਕਿ ਆਪਾਂ ਵੱਧਦੇ ਹੀ ਚੱਲਾਂਗੇ। ਦੀਪ ਸਿੱਧੂ ਨੇ ਆਪਣੀ ਸੋਚ ਦੇ ਵਿੱਚੋਂ ਪੰਜਾਬ ਨੂੰ ਸਟੱਡੀ ਕਰਨ ਤੋਂ ਬਾਅਦ ਹੋਂਦ ਦੀ ਗੱਲ ਕੀਤੀ, ਡੀਪ ਸਟੇਟ ਦੀ ਗੱਲ ਕੀਤੀ, ਜਿਹੜੇ ਇਦਾਂ ਦੇ ਸ਼ਬਦ ਦਿੱਤੇ ਆ, ਲੱਗਦਾ ਕਿ ਅੱਜ ਵੀ ਉਹ ਨੌਜਵਾਨੀ ਦੇ ਵਿੱਚ ਉਦਾਂ ਹੀ ਕੰਮ ਕਰਦੇ ਆ। ਦੇਖੋ ਉਹੀ ਗੱਲ ਆ ਜਾਂਦੀ ਹੈ ਨਾ ਵੀ ਹੋਂਦ ਦੀ ਗੱਲ ਆ। ਜਿਵੇਂ ਮੈਂ ਪਹਿਲਾਂ ਦੱਸਿਆ ਵੀ ਇੱਕ ਸੰਘਰਸ਼ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਵਿੱਢਿਆ ਸੀ, ਉਸ 'ਚ ਖੜੋਤ ਆ ਗਈ ਸੀ। ਉਹ ਆ ਕੇ ਬਾਈ ਨੇ ਤੋੜੀ। ਉਹਨੇ ਆਪਾਂ ਨੂੰ ਦੱਸਿਆ ਵੀ ਇਹ ਆਪਣੀ ਆਜ਼ਾਦੀ ਦੀ ਗੱਲ, ਆਪਣੀ ਸੋਵਰੈਨਿਟੀ ਦੀ ਗੱਲ ਆ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਆ। ਇਹ ਗੱਲਾਂ ਇਸ ਸੌਖੇ ਤਰੀਕੇ ਨਾਲ ਤੇ ਆਮ ਵਿਚਰ ਕੇ ਕਹੀਆਂ ਵੀ ਹਰ ਨੌਜਵਾਨੀ ਦੇ ਉਹ ਦਿਲ ਵਿੱਚ, ਦਿਮਾਗ 'ਚੋਂ ਜ਼ਹਿਨ ਕਰ ਗਈਆਂ ਇਹ ਗੱਲਾਂ। ਆਪਣੇ ਹੋਰ ਵੀ ਮੈਂ ਕਹੂੰਗਾ ਬਹੁਤ ਵੱਡੇ ਪੰਥਕ ਚਿੰਤਕ ਹੈਗੇ ਆ, ਬੁਲਾਰੇ ਹੈਗੇ ਆ, ਪਰ ਉਹ ਉਸ ਤਰੀਕੇ ਨਾਲ ਗੱਲ ਨਹੀਂ ਸਮਝਾ ਸਕੇ ਜਿਸ ਤਰੀਕੇ ਨਾਲ ਬਾਈ ਦੀਪ ਨੇ ਦੱਸੀ। ਦੀਪ ਨੇ 26 ਦੇ ਵਰਤਾਰੇ ਤੋਂ ਬਾਅਦ ਇਹ ਗੱਲ ਕਹੀ ਸੀ ਕਿ ਤੁਸੀਂ ਜਿਉਂਦਿਆਂ ਜੀ ਬੰਦੇ ਦੇ ਗਲਾਂ ਦੇ ਵਿੱਚ ਗਦਾਰੀ ਦੇ ਤਗਮੇ ਪਾਉਣ ਵਾਲੇ ਹੋ, ਉਹਨਾਂ ਦੀ ਮੌਤ ਤੋਂ ਬਾਅਦ ਤੁਸੀਂ ਜਿੰਦਾਬਾਦ ਦੇ ਨਾਅਰੇ ਲਾਉਣ ਵਾਲੇ ਹੋ, ਸੋਚ ਤੇ ਪਹਿਰਾ ਦੇਣ ਦੀਆਂ ਗੱਲਾਂ ਕਰਨ ਵਾਲੇ ਹੋ, ਤਾਂ ਇਹ ਚੀਜ਼ਾਂ ਲੱਗਦਾ ਕਿ ਅੱਜ ਵੀ ਕੰਮ ਕਰਦੀਆਂ। ਦੇਖੋ ਕੋਈ ਨਾ ਕੋਈ ਸੰਘਰਸ਼ ਜਦੋਂ ਸ਼ੁਰੂ ਹੁੰਦਾ ਜੀ, ਤਾਂ ਕਈਆਂ ਨੂੰ ਆਪਦਾ ਜੀਵਨ ਵੀ ਉਸ ਤੇ ਦਾਅ ਤੇ ਲਾਉਣਾ ਪੈਂਦਾ ਗਾ। ਕਿਸੇ ਨੂੰ ਇਹ ਨਾ ਤਾਂ ਮੈਂ ਕਹੂੰਗਾ ਪੰਥ ਵਿੱਚ, ਨਾ ਪੰਜਾਬ ਵਿੱਚ, ਨਾ ਤਾਂ ਜੀਵਨ ਵਾਰਨ ਵਾਲਿਆਂ ਦੀ ਕਮੀ ਪਹਿਲਾਂ ਰਹੀ ਹੈ, ਨਾ ਹੁਣ ਰਹਿਣੀ ਆ। ਠੀਕ ਆ ਵੀ ਆਪਣੇ ਕੋਲੇ ਆਪਣੇ ਯੋਧੇ ਹੈਗੇ ਆ, ਉਹ ਜਿੰਨਾ ਆਪਾਂ ਨੂੰ ਸਮਝਾਉਣਾ ਚਾਹੁੰਦੇ ਸੀ, ਕਈ ਗੱਲਾਂ ਹੋ ਜਾਂਦੀਆਂ ਵੀ ਉਹਨਾਂ ਦੇ ਜਾਣ ਤੋਂ ਬਾਅਦ ਸਮਝ ਆਉਂਦੀਆਂ। ਇਹੀ ਚੀਜ਼ ਆਪਾਂ ਨੂੰ ਬਾਈ ਦੀਪ ਵਾਲੇ ਮਸਲੇ 'ਚ ਹੋਈ ਆ ਵੀ ਉਹਦੀਆਂ ਗੱਲਾਂ ਸੋਸ਼ਲ ਮੀਡੀਆ ਦਾ ਦੌਰ ਹੋਣ ਕਰਕੇ ਉਹ ਬਾਰ-ਬਾਰ ਸੁਣੀਆਂ ਗਈਆਂ, ਬਾਰ-ਬਾਰ ਚੱਲ ਰਹੀਆਂ, ਤੇ ਉਹ ਅੱਜ ਆਪਾਂ ਨੂੰ ਇੱਕ ਸੇਧ ਦੇ ਰੂਪ ਵਿੱਚ ਆਪਣੇ ਕੰਮ ਆ ਰਹੀਆਂ। ਅੱਜ ਵੀ ਕਈ ਇਦਾਂ ਦੇ ਲੋਕ ਆ ਜਿਹੜੇ ਦੀਪ ਬਾਰੇ ਕਹਿ ਦਿੰਦੇ ਉਹ ਕੇਸ ਕਤਲ ਸੀਗੇ, ਦਾੜੀ ਕੱਟੀ ਹੋਈ ਸੀਗਾ, ਇਦਾਂ ਦੀਆਂ ਚੀਜ਼ਾਂ ਨੂੰ ਲੈ ਕੇ ਕੀ ਲੱਗਦਾ ਕਿ ਦੀਪ ਸਿੱਖੀ ਨੂੰ ਲੈ ਕੇ ਵੀ ਵਾਪਸ ਆ ਰਹੇ ਸੀ? ਦੇਖੋ ਬਾਈ ਸਿੱਖੀ ਦੇ ਬਾਬਤ ਵੀ ਉਵੇਂ ਹੀ ਸੀਗੇ, ਪਰ ਜਿਹੜੇ ਜੇ ਹੁਣ ਆਪਾਂ ਗੱਲ ਕਰਦੇ ਆਂ ਵੀ ਸਿੱਖੀ ਸਰੂਪ ਵਾਲੀ ਗੱਲ 'ਚ, ਉਹ ਬਾਈ ਨੇ ਵੀ ਤੁਸੀਂ ਅਕਸਰ ਹੀ ਸੁਣਿਆ ਹੋਣਾ, ਉਹਨੇ ਕਿਹਾ ਸੀ ਵੀ ਜਦੋਂ ਗੁਰੂ ਦੀ ਕਿਰਪਾ ਹੋਈ ਇਸ ਚੀਜ਼ ਤੋਂ ਵੀ ਨਹੀਂ ਮੁਨਕਰ ਹੋ ਸਕਦੇਗੇ। ਤੇ ਸਿੱਖੀ ਸਰੂਪ ਦਾ ਤੇ ਪੰਜਾਬ ਤੇ ਪੰਥ ਦੀ ਗੱਲ ਕਰਨਾ, ਇਹ ਜਿਹੜੇ ਆਪਣੇ ਕੁਝ ਲੀਡਰ ਆ ਜਿਹੜੇ ਇਸ ਚੀਜ਼ 'ਚ ਵਖਰੇਵਾਂ ਪੈਦਾ ਕਰਨਾ ਚਾਹੁੰਦੇ, ਉਹਨਾਂ ਦੇ ਆ ਵੀ ਤੁਹਾਡੇ ਸਿੱਖੀ ਤੇ ਪੰਥ ਦਿਲ ਵਿੱਚ ਹੋਣਾ ਚਾਹੀਦਾ ਗਾ। ਜਿਹੜਾ ਪਹਿਰਾਵਾ ਆਪਾਂ ਨੂੰ ਗੁਰੂ ਨੇ ਦਿੱਤਾ, ਆਪਾਂ ਉਸ ਤੋਂ ਵੀ ਨਹੀਂ ਭੱਜ ਸਕਦੇ, ਪਰ ਕਿਤੇ ਨਾ ਕਿਤੇ ਆਪਾਂ ਨੂੰ ਆਮ ਜਿਹੜੀ ਸੰਗਤ ਆ ਉਹਦੇ ਵਿੱਚ ਵਿਚਰ ਨੂੰ, ਬਾਈ ਦੀ ਇਹ ਚੀਜ਼ ਸਭ ਨੂੰ ਚੰਗੀ ਲੱਗੀ ਜਾਂ ਛੇਤੀ ਵਿਚਰ ਗਿਆ ਵੀ ਬਾਈ ਨੂੰ ਆਪਦੇ ਵਰਗਾ ਸਮਝਦੇ ਸੀ ਆਪਣੇ ਨੌਜਵਾਨ। ਬਾਈ ਤੋਂ ਬਾਅਦ ਬਹੁਤੇ ਨੌਜਵਾਨ ਇਹੋ ਜਿਹੇ ਸੀ
ਜਿਹੜੇ ਆਪਦੇ ਆਪ ਨੂੰ ਸਿੱਖੀ ਸਰੂਪ ਵਿੱਚ ਵੀ ਲਿਆਏ, ਉਸ ਦੀ ਸੋਚ ਤੋਂ ਵੀ ਅੱਗੇ ਚੱਲਦੇ ਆਏ ਆ। ਠੀਕ ਆ, ਇਹ ਚੀਜ਼ਾਂ 'ਚ ਕਮੀ ਆਉਂਦੀ ਆ। ਜੇ ਆਪਾਂ ਗੱਲ ਕਰੀਏ ਭਾਈ ਸੁੱਖਾ ਤੇ ਜਿੰਦੇ ਦੀ, ਉਹ ਵੀ ਇਹੀ ਤਰ੍ਹਾਂ ਸੀਗੇ, ਪਰ ਉਹ ਪੰਥ ਦਾ ਕਿੱਡਾ ਕਾਰਜ ਕਰ ਗਏ ਜੀ। ਵੀ ਜ਼ਰੂਰੀ ਨਹੀਂ ਆ ਕਈ ਸਮੇਂ ਤੇ, ਅੱਜ ਦੇ ਸਮੇਂ 'ਚ ਜਾਂ ਹਰ ਮੌਕੇ ਤੇ ਤੁਸੀਂ ਜ਼ਰੂਰੀ ਨਹੀਂ ਹੋ ਵੀ ਤੁਸੀਂ ਸਿੱਖੀ ਸਰੂਪ 'ਚੋਂ ਤਾਂ ਹੀ ਤੁਸੀਂ ਪੰਥ ਤੇ ਪੰਜਾਬ ਦੀ ਗੱਲ ਕਰੋਗੇ। ਜਜ਼ਬਾ ਤੁਹਾਡੇ ਅੰਦਰ ਆ, ਉਹ ਕਿਵੇਂ ਜਗਾਉਣਾ, ਕਿਵੇਂ ਉਹਨੂੰ ਅੱਗੇ ਲੈ ਕੇ ਜਾਣਾ, ਇਸ ਚੀਜ਼ ਮੈਟਰ ਕਰਦੀ ਆ। ਬਿਲਕੁਲ ਦੀਪ ਸਿੱਧੂ ਦੇ ਭਰਾ ਭਾਈ ਮਨਦੀਪ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਖਾਸ ਤੌਰ ਤੇ ਜਿਹੜੀਆਂ ਹਾਲ ਦੇ ਵਿੱਚ ਚੁਣੌਤੀਆਂ ਦਾ ਜ਼ਿਕਰ ਮਨਦੀਪ ਸਿੰਘ ਹੁਣਾਂ ਨੇ ਕੀਤਾ, ਇਸ ਨੂੰ ਲੈ ਕੇ ਜਿਹੜਾ ਦੀਪ ਸਿੱਧੂ ਨੇ ਵੀ ਲੰਬੇ ਸਮੇਂ ਦੇ ਦਰਮਿਆਨ ਆਪਣਾ ਪ੍ਰਤੀਕਰਮ ਰੱਖਿਆ ਹੈ ਔਰ ਇਸੇ ਦੇ ਬਾਬਤ तमाम ਸਾਰੇ ਵਿਸ਼ਿਆਂ ਦੇ ਉੱਪਰ ਅੱਗੇ ਵੀ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।